ਬਹੁਤ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਕਿ ਤਸਵੀਰ ਦੀ ਗੱਲ ਹੋਈ, ਮੈਨੂੰ ਲੱਗਦਾ ਹੈ ਕਿ ਬੁੱਲੇ ਸ਼ਾਹ ਹੋਰਾਂ ਦਾ ਕਲਾਮ ਵੀ ਇਸੇ ਤਰ੍ਹਾਂ ਦੇ ਗੈਰ ਮਰਬੂਤ ਕਲਾਮ ਹੈ। ਇਹਦੇ ਹਿੱਸੇ ਕਰਨਾ, ਇਹਦੇ ਪੱਖ ਕਰਨਾ ਉਸ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਉਹਨੂੰ ਮਤਲਬ ਕਿ ਕਿਹੜੇ ਟਾਈਮ 'ਚ ਕਿਹੜੀ ਕਾਫੀ ਕਦੋਂ ਕਿਸ ਤਰ੍ਹਾਂ ਉਹਨਾਂ ਨੇ ਲਿਖੀ ਸੀ, ਉਸ ਵਕਤ ਕੀ ਹਾਲਾਤ ਸਨ। ਇਹ ਹੁਣ ਉਸ ਤਰੀਕੇ ਨਾਲ ਇਹਨੂੰ ਹੁਣ ਤਾਂ ਜੋ ਮਤਨ ਜਿਸ ਤਰ੍ਹਾਂ ਹੈਗਾ ਉਹ ਉਸ ਤਰ੍ਹਾਂ ਹੀ ਜਿਹੜਾ ਨਾ ਉਹਦੀ ਵਜ਼ਾਹਤ ਕਿਸੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਖਾਨਿਆਂ 'ਚ ਤਕਸੀਮ ਕਰਕੇ ਸ਼ਾਇਦ ਅਸੀਂ ਉਹ ਬੁੱਲੇ ਸ਼ਾਹ ਦਰਿਆਫਤ ਨਹੀਂ ਕਰ ਸਕਦੇ ਜਿਹੜਾ ਬੁੱਲੇ ਸ਼ਾਹ ਅਸਲ 'ਚ ਸਾਡੀ ਲੋੜ ਹੈ। ਮੈਨੂੰ ਜ਼ਾਤੀ ਤੌਰ 'ਤੇ ਇੱਕ ਆਪਣੇ ਤਰੀਕੇ ਨਾਲ ਚੀਜ਼ਾਂ ਪੜ੍ਹਨ ਦੀ, ਉਹਨਾਂ ਨੂੰ ਕਨਸੀਵ ਕਰਨ ਦੀ ਆਦਤ ਹੈ। ਮੈਂ ਜੋ ਮੈਨੂੰ ਸਮਝ ਆਉਂਦੀ ਹੈ ਮੈਂ ਤੁਹਾਨੂੰ ਦੱਸ ਦੇਣਾ ਵਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਅਨੈਤ ਸ਼ਾਹ ਦਾ ਜ਼ਿਕਰ ਬੁੱਲੇ ਸ਼ਾਹ ਨੇ ਕੀਤਾ ਹੈ ਉਹ ਅਨੈਤ ਸ਼ਾਹ ਕਾਦਰੀ ਨਹੀਂ ਹੈ। ਫਨਾਫਿਸ਼ ਸ਼ੇਖ ਦੇ ਤਜਰਬੇ ਨੇ ਉਹਨੂੰ ਇਸ ਤਰੀਕੇ ਨਾਲ ਮਰਬੂਤ ਕੀਤਾ ਕਿ ਉਹਨੂੰ ਆਪਣੀ ਸ਼ਖਸੀਅਤ ਨਾਲ ਇੱਕ ਹੋਰ ਸ਼ਖਸੀਅਤ ਮਰਜ ਕਰਕੇ ਸ਼ਹਿਰੀ ਪੱਧਰ ਉੱਤੇ ਇੱਕ ਨਵੀਂ ਸ਼ਖਸੀਅਤ ਘੜਨ ਦਾ ਮੌਕਾ ਮਿਲ ਗਿਆ। ਉਹਨੇ ਇੱਕ ਐਸਾ ਅਨੈਤ ਸ਼ਾਹ ਦਾ ਤਸਵੁਰ ਪੇਸ਼ ਕੀਤਾ ਹੈ ਜਿਹਨੂੰ ਉਹ ਕਈ ਜਗ੍ਹਾ 'ਤੇ ਸਿੰਬਲ ਦੇ ਤੌਰ 'ਤੇ ਵਰਤ ਲੈਂਦਾ। ਉਹ ਮੈਨੂੰ ਨਹੀਂ ਲੱਗਦਾ ਉਹ ਅਨੈਤ ਸ਼ਾਹ ਉਹ ਅਨੈਤ ਸ਼ਾਹ ਬਿਲਕੁਲ ਆਪਣੀ ਜਗ੍ਹਾ 'ਤੇ ਇੱਕ ਵੱਡਾ ਸੂਫੀ ਹੈ ਉਹਦਾ ਸੀ। ਲੇਕਿਨ ਬੁੱਲੇ ਸ਼ਾਹ ਦਾ ਅਨੈਤ ਸ਼ਾਹ ਸਮਝਣ ਦੀ ਉਸ ਸ਼ਖਸੀਅਤ ਤੋਂ ਹਟ ਕੇ ਇੱਕ ਅਲੱਗ ਤੋਂ ਜ਼ਰੂਰ ਹੈ। ਉਹ ਸ਼ਖਸੀਅਤ ਨੂੰ ਬੁੱਲੇ ਸ਼ਾਹ ਦੇ ਅੰਦਰ ਤਲਾਸ਼ ਤੇ ਕੀਤਾ ਜਾ ਸਕਦਾ ਹੈ, ਬੁੱਲੇ ਸ਼ਾਹ ਦੇ ਕਲਾਮ 'ਚ, ਬੁੱਲੇ ਸ਼ਾਹ ਦੀ ਸ਼ਖਸੀਅਤ 'ਚ ਨਹੀਂ। ਸੋ ਉਹਨੇ ਉਸ ਅਲਾਮਤ ਤੋਂ, ਸ਼ੌਹ ਦੀ ਅਲਾਮਤ ਤੋਂ ਉਹਨੇ ਜਿਹੜਾ ਫਾਇਦਾ ਚੁੱਕਿਆ ਉਹਨੂੰ ਹੁਣ ਨਵੇਂ ਸਿਰੇ ਤੋਂ ਸਮਝਣ ਦੀ ਜ਼ਰੂਰਤ ਹੈ। ਮੈਨੂੰ ਬੁੱਲੇ ਸ਼ਾਹ ਦੇ ਕਲਾਮ 'ਚ ਕਈ ਜਗ੍ਹਾ 'ਤੇ ਇਸ ਤਰ੍ਹਾਂ ਲੱਗਾ ਕਿ ਉਹ ਬਹੁਤ ਖਫੀਫ ਜਿਹੀ, ਬਹੁਤ ਮਾਮੂਲੀ ਜੀ, ਬਹੁਤ ਚਾਬਕਦਸਤੀ ਨਾਲ ਇੱਕ ਕੀਵਰਡ ਦੇ ਜਾਂਦਾ ਔਰ ਉਹ ਕੀਵਰਡ ਜਿਹੜਾ ਹੈ ਉਹ ਉਸ ਪੂਰੀ ਕਾਫੀ ਦੀ ਜਾਨ ਹੈ। ਸ਼ਾਇਦ ਮੈਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਗਿਆ ਉਹਨੂੰ ਬਾਰ-ਬਾਰ ਪੜ੍ਹ ਕੇ। ਮਸਲਨ ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਭਰਜਾਈਆਂ, ਹੈ ਨਾ, ਆਲੇ ਨਬੀ ਔਲਾਦੇ ਲੀ ਨੂੰ ਤੂੰ ਕੀ ਲੀਕਾਂ ਲਾਈਆਂ, ਮੰਨ ਲੈ ਬੁੱਲਿਆ ਗੱਲ ਸਾਡੀ ਛੱਡ ਦੇ ਪੱਲਾ ਰਾਈਆਂ। ਮੈਨੂੰ ਇੱਕ ਦਫਾ ਇੱਕ ਗੱਲ ਸੋਚਣ ਦਾ ਮੌਕਾ ਮਿਲਿਆ ਕਿ ਭੈਣਾਂ ਤੇ ਭਰਜਾਈਆਂ ਹੀ ਕਿਉਂ, ਮਤਲਬ ਇੱਕ ਬੰਦੇ ਨੂੰ ਬਹੁਤ ਸਾਰੇ ਲੋਕ ਸਮਝਾਉਂਦੇ ਨੇ, ਖੁਦ ਬੁੱਲੇ ਸ਼ਾਹ ਨੇ ਅਲਾਮਤ ਕਿਉਂ ਵਰਤੀ ਭੈਣਾਂ ਔਰ ਭਰਜਾਈਆਂ ਦੀ। ਤੁਸੀਂ ਸਾਡੇ ਸੈਟਅਪ ਦੇ ਵਿੱਚ ਇੱਕ ਭੈਣ ਔਰ ਭਰਜਾਈ ਦਾ ਕਿਰਦਾਰ ਵੇਖੋ, ਜਿਹੜਾ ਤਾਨਾ ਦਿੱਤਾ ਜਾ ਰਿਹਾ ਹੈ, ਤਾਨਾ ਤੇ ਨਸਲ ਦਾ ਦਿੱਤਾ ਜਾ ਰਿਹਾ ਨਾ, ਛੱਡ ਦੇ ਪੱਲਾ ਰਾਈਆਂ, ਹੈ ਆਲੇ ਨਬੀ ਔਲਾਦ ਅਲੀ ਨੂੰ ਤੂੰ ਕੀ ਲੀਕਾਂ ਲਾਈਆਂ। ਸੋ ਭੈਣ ਕੌਣ ਹੁੰਦੀ ਹੈ? ਜਿਹੜੀ ਤੁਹਾਡੀ ਨਸਲ ਨਹੀਂ ਵਧਾਉਂਦੀ, ਔਰ ਭਰਜਾਈ ਉਹ ਹੁੰਦੀ ਜਿਹੜੀ ਆਪ ਦੂਸਰੇ ਘਰੋਂ ਆਈ ਹੁੰਦੀ ਹੈ। ਯਾਨੀ ਲਾ ਤਾਲੁਕ ਲੋਕ, ਉਹ ਲੋਕ ਜਿਹੜੇ ਬੁੱਲੇ ਨੂੰ ਸਮਝਾ ਰਹੇ ਨੇ ਉਹਨਾਂ ਦਾ ਕੋਈ ਤਾਲੁਕ ਖੁਦ ਉਸ ਚੀਜ਼ ਨਾਲ ਨਹੀਂ ਹੈਗਾ। ਅਗਰ ਅਸੀਂ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝੀਏ, ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ, ਮਤਲਬ ਕਤਨ ਦਾ ਤਸਵੁਰ ਹੈ, ਚਰਖੇ ਦਾ ਤਸਵੁਰ ਹੈ, ਬਿਲਕੁਲ ਸ਼ਾਹ ਹੁਸੈਨ ਕੋਲੋਂ ਮੁਖਤਲਿਫ ਤਸਵੁਰ ਹੈ। ਕਿਧਰੇ ਜਾ ਕੇ ਮੈਨੂੰ ਲੱਗਦਾ ਹੈ ਕਿ ਬੁੱਲਾ ਜਿਸ ਕਤਨ ਦਾ ਤਜ਼ਕਰਾ ਕਰਦਾ ਉਹ ਬਿਲਕੁਲ ਇੱਕ ਕੌਮ ਦੀ ਤਾਮੀਰ ਦੀ ਗੱਲ ਹੈ, ਬਿਲਕੁਲ ਇੱਕ ਇਹੋ ਜਿਹੀ ਗੱਲ ਹੈ ਜਿਹੜੀ ਕਿ ਉਸ ਕਤਨ ਵਾਲਾ ਜਿਸ ਧਿਆਨ ਨਹੀਂ ਦਿੱਤਾ ਔਰ ਅੱਜ ਅਸੀਂ ਇਕੋਨੋਮਿਕਲੀ ਜਿੱਥੇ ਖਲੋਤੇ ਹਾਂ ਤੁਸੀਂ ਦੇਖ ਲਓ। ਸੋ ਅੱਜ ਦਾ ਬੁੱਲੇ ਸ਼ਾਹ ਤੁਸੀਂ ਜਦੋਂ ਦਰਿਆਫਤ ਕਰਨ ਦੀ ਕੋਸ਼ਿਸ਼ ਕਰੋਗੇ ਔਰ ਬੁੱਲੇ ਸ਼ਾਹ ਨੂੰ ਇੱਕ ਨਵੇਂ ਸਿਰੇ ਤੋਂ ਤੁਸੀਂ ਉਸ ਤਰੀਕੇ ਨਾਲ ਡਿਸਕਵਰ ਕਰਨ ਦੀ ਕੋਸ਼ਿਸ਼ ਕਰੋਗੇ ਤੇ ਕਲਾਸੀਕਲ ਸ਼ਾਇਰੀ ਦੀ ਜਾਂ ਕਿਸੇ ਕਲਾਸੀਕਲ ਸੂਝਵਾਨ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੁੰਦੀ ਹੈ ਕਿ ਉਹ ਹਰ ਦੌਰ ਦੇ ਵਿੱਚ ਤੁਹਾਡੇ ਮਸਾਇਲ ਦਾ ਇੱਕ ਖਾਸ ਤਰੀਕੇ ਨਾਲ ਹੱਲ ਪੇਸ਼ ਕਰ ਸਕਦਾ ਔਰ ਬੁੱਲੇ ਸ਼ਾਹ ਉਹਨਾਂ ਸਾਰੇ ਸ਼ਾਇਰਾਂ ਤੋਂ ਜਿਹੜੇ ਪਿੱਛੇ ਤੁਸੀਂ ਕਲਾਸੀਕਲ ਦੀ ਪੂਰੀ ਰਵਾਇਤ ਹੈ ਉਹਦੇ 'ਚੋਂ ਸ਼ਾਇਦ ਬੁੱਲੇ ਸ਼ਾਹ ਦੇ ਪੱਖ 'ਤੇ ਕੋਈ ਹੋਰ ਬੰਦਾ ਉਸ ਸਟੇਟਸ 'ਤੇ ਉਸ ਤਰ੍ਹਾਂ ਮੌਜੂਦ ਨਹੀਂ ਹੈ। ਇਹ ਸਿਰਫ ਤੁਹਾਨੂੰ ਬੁੱਲੇ ਸ਼ਾਹ ਦੇ ਕਲਾਮ ਦੇ ਵਿੱਚ ਹੀ ਲੱਗੇਗਾ ਕਿ ਤੁਹਾਨੂੰ ਲੱਗੇਗਾ ਉਹ ਅਸਲੀ ਸ਼ਊਰ ਦਾ ਜਿਸ ਤਰੀਕੇ ਦੇ ਨਾਲ ਉਹ ਬਾਦਸ਼ਾਹ ਸੀ ਉਸ ਤਰ੍ਹਾਂ ਸ਼ਾਇਦ ਹੋਰ ਲੋਕ ਨਹੀਂ ਸਨ। ਵਰਨਾ ਇੱਕ ਕਬਰਸਤਾਨ 'ਚ ਬੈਠੇ ਹੋਏ ਇੱਕ ਆਮ ਜਿਹੇ ਬੰਦੇ ਨੂੰ, ਇੱਕ ਆਮ ਜਿਹੇ ਸ਼ਾਇਰ ਨੂੰ ਕਿਸ ਤਰ੍ਹਾਂ, ਦੇਖੋ ਰਿਆਸਤ ਦਾ ਕਦੀ ਮਜ਼ਹਬ ਮਸਲਾ ਹੁੰਦਾ ਹੀ ਨਹੀਂ, ਉਹਦਾ ਮਸਲਾ ਤਾਂ ਉਹ ਹੁੰਦਾ ਹੈ ਜਦੋਂ ਉਹਦੀ ਗੱਲ ਦੇ ਵਿੱਚ ਕੋਈ ਫੰਦਾ ਬਣਦਾ, ਜਦੋਂ ਉਹਨੂੰ ਕਿਸੇ ਆਪਣੀ ਜਗ੍ਹਾ 'ਤੇ ਕੋਈ ਮਹਿਸੂਸ ਹੁੰਦਾ ਹੈ ਕਿ ਹੁਣ ਸਾਡੇ ਵਾਸਤੇ ਕੋਈ ਵੱਡੀ ਬਗਾਵਤ ਜਨਮ ਲੈ ਸਕਦੀ ਹੈ। ਸੋ ਰਿਆਸਤ ਦਾ ਮਸਲਾ ਇਹੋ ਹੀ ਸੀ। ਇਹੀ ਵਜ੍ਹਾ ਹੈ ਕਿ ਕਹਿੰਦੇ ਨੇ ਕਿ ਬੁੱਲੇ ਸ਼ਾਹ ਦਾ ਜਨਾਜ਼ਾ ਜ਼ਿਕਰ ਪੜ੍ਹਨ 'ਤੇ ਪਾਬੰਦੀ ਸੀ। ਇੱਕ ਐਸਾ ਬੰਦਾ ਜਿਹੜਾ ਇੱਕ ਜੰਗਲ 'ਚ ਬੈਠਾ ਹੋਇਆ ਹੈ ਔਰ ਉਹ ਸਿਰਫ ਤਸੱਵੁਫ ਦੇ ਔਰ ਇਹੋ ਜਿਹੇ ਮਸਾਇਲ ਕਰਦਾ, ਉਹਨੂੰ ਸਿਰਫ ਇੱਕ ਮਜ਼ਹਬ ਦਾ ਢੰਗ ਦੇ ਕੇ ਔਰ ਉਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਕਿ ਉਸ ਵਕਤ ਰਿਆਸਤ ਦੇ ਖਿਲਾਫ ਆਵਾਜ਼ ਸੀ। ਬੁੱਲੇ ਸ਼ਾਹ ਨੂੰ ਉਸ ਪੱਖ ਨਾਲ ਦੇਖਣ ਦੀ ਜ਼ਰੂਰਤ ਹੈ, ਸ਼ਾਇਦ ਸਾਡੇ ਮਸਲਿਆਂ ਦਾ ਹੱਲ ਨਿਕਲ ਆਵੇ। ਬਹੁਤ ਸ਼ੁਕਰੀਆ।